When Justin Trudeau came to India for the G20 this month, his plane was full of cocaine. There are credible rumors that Trudeau's plane had cocaine when he landed in India and he was overdosed for 2 days. Thus, he couldn't attend all G20 programs. ਕਹਿੰਦਾ ਮੇਰੀ ਘਰ ਵਾਲੀ ਨੇ ਉਹਨੂੰ ਦਿੱਲੀ ਏਅਰਪੋਰਟ ਤੇ ਦੇਖਿਆ ਜਦੋਂ ਟਰੂਡੋ ਆਇਆ and said that Trudeau looked depressed and stressed. ਜਦੋਂ ਉਹਦਾ ਜਾਣ ਵੀ ਲੱਗਾ ਇਸ ਲਈ ਜਹਾਜ਼ ਰੋਕਿਆ ਗਿਆ 2 ਦਿਨ ਕਿਉਂਕਿ ਕੁੱਤਿਆਂ ਨੇ ਸੂੰਘ ਲਿਆ ਸੀ ਕਿ ਵੀ ਇਹ ਕੋਕੇਨ ਹੈ. I was on the plane and confirmed that contrary to Indian reporting, no Indian agent or dogs boarded the plane. ਸਿੱਖਾਂ ਨੇ ਕਿਹਾ ਕਿ Sikh share that similar Indian disinformation has targeted them and other minorities in Canada for years. This is absolutely false and troubling example of how disinformation can make its way into media reporting. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦੇ ਸੁਡਾਨ ਵਿੱਚ ਐਂਬੈਸਡਰ ਰਹੇ ਦੀਪਕ ਵੋਰਾ ਨੇ ਇੱਕ ਟੀਵੀ ਚੈਨਲ ਨੂੰ ਇਹ ਕਿਹਾ ਸੀ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਿੱਲੀ ਵਿੱਚ ਡਰੱਗਸ ਨਾਲ ਧੁੱਤ ਰਹੇ, ਇਸ ਲਈ ਉਹ ਪ੍ਰੈਜ਼ੀਡੈਂਟ ਵੱਲੋਂ ਦਿੱਤੇ ਗਏ ਡਿਨਰ ਵਿੱਚ ਨਹੀਂ ਆਏ। ਸੋ ਨਾਲ ਹੀ ਉਸਨੇ ਕਿਹਾ ਕਿ ਟਰੂਡੋ ਦੇ ਜਹਾਜ਼ ਵਿੱਚ ਵੱਡੀ ਮਾਤਰਾ ਵਿੱਚ ਡਰੱਗਸ ਸਨ ਜਿਸ ਨੂੰ ਭਾਰਤੀ ਕੁੱਤਿਆਂ ਨੇ ਸੁੰਘਿਆ ਸੀ। ਹੁਣ ਭਾਰਤ ਨੇ ਇਸ ਤੋਂ ਪੱਲਾ ਝਾੜਦਿਆਂ ਕਿਹਾ ਹੈ ਕਿ ਇਹ ਇਨਫੋਰਮੇਸ਼ਨ ਸੀ, ਸੋ ਇਸ ਦੀ ਅਸੀਂ ਨਖੇਦੀ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਹੜੀ ਪ੍ਰੀਵੈਂਸ਼ਨ ਅਗੇਂਸਟ ਕਰੂਐਲਿਟੀ ਆਫ ਐਨੀਮਲ ਸੰਸਥਾ ਹੈ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਇਸ ਦੇ ਉੱਤੇ ਕੈਂਪੇਨ ਕਰਨ ਕਿ ਇਹ ਭਾਰਤ ਦੇ ਹਾਕਮਾਂ ਨੂੰ ਜਿਹੜੇ ਖੁਦ ਜਿਹੜੇ ਨੇ ਉਸ ਕਿਸਮ ਦੇ ਵੱਡੂ ਕਰਦੇ ਜਾਨਵਰ ਨੇ ਉਹਨਾਂ ਨੂੰ ਕੁੱਤਿਆਂ ਦਾ ਅਪਮਾਨ ਕਰਨ ਦਾ ਹੱਕ ਕਿਹਨੇ ਦਿੱਤਾ ਕਿ ਉਹਨਾਂ ਨੇ ਆਪਣੇ ਕੁੱਤਿਆਂ ਦੇ ਉੱਤੇ ਚਾਰਜ ਲਾਇਆ ਕਿ ਜੀ ਉਹਨਾਂ ਨੇ ਜਾ ਕੇ ਟਰੂਡੋ ਦੇ ਜਹਾਜ਼ ਦੇ ਵਿੱਚ ਜਿਹੜੀ ਕੋਕੇਨ ਸੂੰਘੀ ਔਰ ਪਹਿਲਾਂ ਤਾਂ ਉਹਨਾਂ ਨੂੰ ਮੁਕੱਦਮਾ ਦਾਇਰ ਕਰਨਾ ਚਾਹੀਦਾ ਔਰ ਇੰਟਰਨੈਸ਼ਨਲੀ ਕੈਂਪੇਨ ਕਰਨਾ ਚਾਹੀਦਾ ਹੈ ਕਿ ਵੀ ਆਵਰ ਡੌਗਸ ਆਰ ਬੈਟਰ ਦੈਨ ਯੂ ਸੋ ਡੋਂਟ ਬਲੇਮ ਆਵਰ ਡੌਗਸ। ਪਹਿਲੀ ਤਾਂ ਇਹ ਪਾਰਟ ਹੈ। ਅੱਛਾ, ਹੁਣ ਜਦੋਂ ਤੁਸੀਂ ਇਸ ਸਾਰੇ ਪੀਰੀਅਡ 'ਚ ਦੇਖਦੇ ਹੋ ਤੇ ਜਿਹੜੇ ਈਵਨ ਸਾਬਕਾ ਐਂਬੈਸਡਰ ਲੋਕ ਇੰਡੀਅਨ ਫੋਰਨ ਸਰਵਿਸ ਜਿਹਨਾਂ ਨੇ ਸਰਵ ਕੀਤਾ ਹੈ, ਪੁਲਸੀਏ ਤਾਂ ਛੱਡੋ ਜਿਹੜੇ IPS ਔਰ ਦੂਸਰੇ ਤੀਸਰੇ ਰਹੇ, ਜਰਨਲਿਸਟ ਦਾ ਵੀ ਇੱਕ ਵੱਡਾ ਟੋਲਾ ਔਰ ਸੋਸ਼ਲ ਮੀਡੀਆ ਦੇ ਤਾਂ ਟਰੋਲ ਆਰਮੀ। ਅੱਜ ਵਾਸ਼ਿੰਗਟਨ ਪੋਸਟ ਨੇ ਉਹਨਾਂ ਨੇ 15 ਪੇਜਿਸ ਦੀ ਰਿਪੋਰਟ ਜੇ ਤੁਸੀਂ ਪ੍ਰਿੰਟ ਆਊਟ ਕੱਢਦੇ ਹੋ ਤੇ ਛਾਪੀ ਹੈ ਕਿ ਵੀ ਕਿਸ ਕਿਸਮ ਦਾ ਨੈਟਵਰਕ ਇਹਨਾਂ ਨੇ ਮੈਟਾ ਜਿਸ ਦਾ ਪਹਿਲਾ ਨਾਮ ਫੇਸਬੁੱਕ ਹੈ ਉਹਦੇ ਰਾਹੀਂ ਸਿਰਜਿਆ, ਕਿਵੇਂ ਉਹ ਝੂਠ ਪਰੋਸਦੇ ਨੇ, ਕਿਵੇਂ ਉਹਨਾਂ ਨੇ ਜਿਹੜੀ ਹੈ ਫਿਰਕੂ ਅੱਗ ਔਰ ਕਰਨਾਟਕਾ ਦੀਆਂ ਚੋਣਾਂ ਵੇਲੇ ਕੀ ਕੀਤਾ ਔਰ ਇਸੇ ਤਰ੍ਹਾਂ ਹੀ ਈਵਨ ਕਸ਼ਮੀਰ ਦੇ ਜਿਹੜਾ ਫੌਜ ਜਿੱਥੇ ਰੱਖੀ ਹੋਈ ਸੀ ਉਹ ਫੌਜ ਨੈਟਵਰਕ ਰਨ ਕਰ ਰਹੀ ਸੀ ਔਰ ਕਿਵੇਂ ਉਹ ਜਾਲੀ ਨਾਵਾਂ ਦੇ ਥੱਲੇ ਔਰ ਦੂਸਰੇ ਤਾਂ ਕਿ ਕਸ਼ਮੀਰੀ ਜਰਨਲਿਸਟਾਂ ਨੂੰ ਵੀ ਉਹਦੇ 'ਚ ਫੜੂੰਗਿਆ, ਆਮ ਲੋਕਾਂ ਨੂੰ ਵੀ ਔਰ ਪੂਰਾ ਉਹਦੀ ਇਨਵੈਸਟੀਗੇਟਿਵ ਰਿਪੋਰਟ। ਔਰ ਜਦੋਂ ਜੈ ਸ਼ੰਕਰ ਵਾਸ਼ਿੰਗਟਨ 'ਚ ਬੈਠਾ ਇਹ ਰਿਪੋਰਟ ਸਾਹਮਣੇ ਆਈ ਹੈ। ਸੋ ਇਸ ਲੈਵਲ ਦਾ ਹਾਲਾਂ ਉਸ ਤੋਂ ਪਹਿਲਾਂ ਯੂਰਪ ਦੀ NGO ਨੇ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਤਹਿਕੀਕਾਤ ਕਰਕੇ ਦੱਸਿਆ ਸੀ ਕਿ 650 ਤੋਂ ਜ਼ਿਆਦਾ ਕਿਸ ਕਿਸਮ ਦੀਆਂ NGOs UN ਦੇ ਵਿੱਚ ਜਿਹੜਾ ਉਹਦਾ ਯੂਨੀਵਰਸਿਟੀ ਦਾ ਹਾਰਵਰਡ ਦਾ ਕਿ ਕਿੱਥੋਂ ਦਾ ਪ੍ਰੋਫੈਸਰ ਜਿਹੜਾ ਮੈਂਬਰ ਉਹ ਮਰ ਗਿਆ ਹੋਇਆ ਉਹਦੀ ID ਵੀ ਯੂਜ਼ ਕੀਤੀ। ਕਿੰਨਾ ਵੱਡਾ ਨੈਟਵਰਕ ਇਹਨਾਂ ਦਾ ਡਿਸਇਨਫੋ ਲੈਬ ਦਾ ਦੇ ਥੱਲੇ ਸੀ। ਫਿਰ ਇਹ ਵੀ ਸਾਹਮਣੇ ਆਇਆ ਪੈਗਾਸਸ ਮਾਲਵੇਅਰ ਜਿਹੜੀ ਇਜ਼ਰਾਈਲ ਤੋਂ ਖਰੀਦੀ, ਕਿਵੇਂ ਜਰਨਲਿਸਟਾਂ ਨੂੰ ਟਾਰਗੇਟ ਕੀਤਾ, ਕਿਵੇਂ ਈਵਨ ਜਿਹੜੇ ਆਪੋਜ਼ਿਟ ਵਿਊ ਰੱਖਣ ਵਾਲੇ ਸੀ ਸਤਾਨ ਸਵਾਮੀ ਦੂਜੇ ਉਹਨਾਂ ਦੇ ਕੰਪਿਊਟਰਾਂ 'ਚ ਜਿਹੜੀ ਹੈ ਤੁਸੀਂ ਪੈਗਾਸਸ ਪਾਤੀ, ਫਿਰ ਉੱਥੋਂ ਸਬੂਤ ਕੱਢ ਲੈ ਕੇ ਜੀ ਇਹ ਤਾਂ ਮੁਲਕ ਦੇ ਖਿਲਾਫ ਵਾਰ ਡਿਕਲੇਅਰ ਕਰ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ ਇਹ ਤਾਂ ਇੱਕ ਖੁਫੀਆ ਤੰਤਰ ਦੇ ਰਾਹੀਂ ਕਰ ਰਹੇ ਸੀ, ਪਰ ਹੁਣ ਜਿਸ ਲੈਵਲ 'ਤੇ ਜਿਸ ਧੜੱਲੇ ਦੇ ਨਾਲ ਡਿਪਲੋਮੈਟਾਂ ਤੋਂ ਝੂਠ ਬੁਲਵਾਇਆ ਜਾ ਰਿਹਾ ਹੁਣ ਜਸਟਿਨ ਟਰੂਡੋ ਨੇ, ਕਿਉਂਕਿ ਹੁਣ ਤਾਂ ਇਹ ਸਾਹਮਣੇ ਆ ਗਿਆ ਇਹਨੇ ਬਾਈਡਨ ਦੇ ਵਾਈਟ ਹਾਊਸ ਨੇ ਵੀ ਕਿਹਾ ਕਿ G20 ਦੇ ਵੇਲੇ ਬਾਈਡਨ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਬਾਰੇ ਗੱਲ ਕੀਤੀ। ਜਸਟਿਨ ਟਰੂਡੋ ਨੇ ਤਾਂ ਕਿਹਾ ਹੀ ਕਿਹਾ
ਆਸਟ੍ਰੇਲੀਆ ਔਰ ਦੂਸਰਿਆਂ ਨੇ ਵੀ ਫਾਈਵ ਆਈਜ਼ ਵਾਲਿਆਂ ਨੂੰ ਉਹਨਾਂ ਦੀ ਜੋਡੀ ਥਾਮਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੈਨੇਡਾ ਨੇ ਬਰੀਫ ਕੀਤਾ। ਹੁਣ ਇਸ ਸਭ ਦੇ ਚਲਦਿਆਂ ਉਹਨਾਂ ਨੂੰ ਇਹ ਲੱਗਾ ਕਿ ਵੀ ਸ਼ਾਇਦ ਆਪਣੀ ਜਿਹੜੀ ਕਰਾਊਡ ਹੈ 1 ਬਿਲੀਅਨ 400 ਮਿਲੀਅਨ ਗਧਿਆਂ ਦਾ ਜਿਹੜਾ ਇੱਕ ਟੋਲਾ ਰੱਖਿਆ ਹੋਇਆ ਜਿਨ੍ਹਾਂ ਨੂੰ ਗਊ ਮੂਤਰ ਪਿਆ ਕੇ ਤੇ ਗੋਹਾ ਖਵਾ ਕੇ ਜਿਹੜਾ ਐਨੀਮਲਸ ਤੋਂ ਬਦਤਰ ਕੀਤਾ ਹੋਇਆ ਵੀ ਉਹਨਾਂ ਨੂੰ ਤਾਂ ਜੋ ਮਰਜ਼ੀ ਅਸੀਂ ਦੇਈ ਜਾਈਏ, ਜੋ ਮਰਜ਼ੀ ਪਰੋਸੀ ਜਾਈਏ, ਇਹ ਚੱਲੇਗਾ। ਔਰ ਕਿਉਂਕਿ 24 ਆਵਰ ਚੈਨਲ ਉਹਨਾਂ ਦਾ ਇੱਕ ਵੱਡਾ ਇੱਕ ਜਿਹੜਾ ਬਜਟ ਉਹ ਸਰਕਾਰਾਂ ਵੱਲੋਂ ਆਉਂਦਾ ਹੈ। ਸੋ ਉਸ ਕਿਸਮ ਦੇ ਲੋਕ, ਉਹ ਅਰਨਾਬ ਗੋਸਵਾਮੀ ਹੋਏ, ਉਹ ਸੁਧੀਰ ਚੌਧਰੀ ਹੋਏ, ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉਛਲਣਾ, ਅੰਜਨਾ ਕਿ ਕੀ ਹੈ, ਸਭ ਉਹਨਾਂ ਦੇ ਮੂੰਹ ਦੇ ਉੱਤੇ ਵੀ ਕੁੱਤੇ ਬੰਨੇ ਹੋਏ ਨੇ ਔਰ ਝੂਠ ਜਿਹੜਾ ਹਰ ਕਿਸਮ ਦਾ। ਲੇਕਿਨ ਮਤਲਬ ਇੱਕ ਫਿਰ ਵੀ ਇੱਕ ਝੂਠ ਦਾ ਵੀ ਲੈਵਲ ਹੁੰਦਾ ਹੈ। ਹੁਣ ਇੱਕ ਦੀਪਕ ਵੋਰਾ ਨਾਂ ਦਾ ਇੰਡੀਅਨ ਫੋਰਨ ਸਰਵਿਸ ਦਾ ਬੰਦਾ ਜਿਹੜਾ ਸੁਡਾਨ ਦੇ ਵਿੱਚ ਇੰਡੀਆ ਦਾ ਐਂਬੈਸਡਰ ਰਿਹਾ, ਸੋ ਇਹਦਾ ਮਤਲਬ ਇਹ ਹੈ ਕਿ ਹਾਈ ਰੈਂਕ ਜਦੋਂ ਤੁਸੀਂ ਕਿਤੇ ਵੀ ਭੇਜਦੇ ਹੋ, ਉਹ ਬੈਠ ਕੇ ਚੈਨਲ ਦੇ ਉੱਤੇ ਇੱਕ ਡਿਸਕਸ਼ਨ ਦੇ ਵਿੱਚ ਇਹ ਚਾਰਜ ਲਾ ਰਿਹਾ ਕਿ ਬਈ ਉਹਨੇ ਕਿਹਾ ਕਿ ਜੀ ਮੈਂ ਇਹ ਜਿਹੜਾ ਵੋਰਾ ਮੀਨਵਾਈਲ ਕ੍ਰਿਟੀਸਾਈਜ਼ ਟਰੂਡੋ ਫॉर ਹੈਵਿੰਗ ਲਿਟਲ ਨੌਲੇਜ ਆਫ ਇੰਟਰਨੈਸ਼ਨਲ ਰਿਲੇਸ਼ਨਸ। ਚਲੋ ਇਹ ਤਾਂ ਸਮਝ ਆ ਸਕਦੀ ਹੈ, ਪਰ ਜਿਹੜੀ ਗੱਲ ਉਸ ਨੇ ਆਪਣੇ ਉਸ ਪ੍ਰੋਗਰਾਮ ਦੇ ਵਿੱਚ ਕਹੀ, ਉਹਨੇ ਕਿਹਾ ਕਿ ਜੀ ਇਹ ਜਿਹੜਾ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਬਈ ਇਹ ਟਰੂਡੋ ਨੇ ਇਸ ਲਈ ਉਹ ਪ੍ਰੈਜ਼ੀਡੈਂਟ ਦੇ ਡਿਨਰ 'ਚ ਨਹੀਂ ਆਇਆ। ਉਹ ਇਹ ਕਹਿੰਦਾ, ਹੁਣ ਉਹਦੇ ਵਰਡ ਮੈਂ ਉਹਦੇ ਦੀਪਕ ਵੋਰਾ ਦੇ ਦੁਹਰਾਉਣ ਲੱਗਾ, when Justin Trudeau came to India for the G20 this month, his plane was full of cocaine। ਕਿ ਉਹ ਕੋਕੇਨ ਨਾਲ ਵੀ ਲੈ ਕੇ ਆਇਆ, ਭਰਿਆ ਹੋਇਆ ਸੀ ਜਹਾਜ਼ ਉਹਦਾ। ਵੋਰਾ said during the debate show by journalist ਦੀਪਕ ਚੌਰਸੀਆ, ਜ਼ੀ ਨਿਊਜ਼ ਇੱਕ ਜ਼ਮਾਨੇ 'ਚ ਇੱਥੇ ਵੀ ਬਾਹਰ ਨੈਟਵਰਕ ਹੁਣ ਵੀ ਹੈ ਬਹੁਤ ਵੱਡਾ, ਸੋ ਇਹ RSS ਫੰਡੀ ਆ। ਜ਼ੀ ਨਿਊਜ਼ ਤੇ ਬੈਠਾ ਕਹਿ ਰਿਹਾ he did not come out of his room for 2 days ਕਿ ਵੀ ਉਹ ਕੋਕੇਨ ਦੇ ਨਸ਼ੇ 'ਚ ਧੁੱਤ ਜਿਹੜਾ ਹੈ ਉਹ ਉਹਦੇ 'ਚੋਂ 2 ਦਿਨ ਨਿਕਲਿਆ ਨਹੀਂ। ਫਿਰ ਜਿਹੜਾ ਉਹਨੇ ਕਿਹਾ ਕਿ ਵੀ there are credible rumor that Trudeau's plane had cocaine when he landed in India and he was overdosed for 2 days, thus he couldn't attend all G20 programs। ਇਹ ਉਸ ਦੇ ਨਾਲ ਉਹ ਕਹਿ ਰਿਹਾ ਕਿ my wife saw him at the Delhi airport। ਉਹ ਕਹਿੰਦਾ ਮੇਰੀ ਘਰ ਵਾਲੀ ਨੇ ਉਹਨੂੰ ਦਿੱਲੀ 에ਅਰਪੋਰਟ ਤੇ ਦੇਖਿਆ ਜਦੋਂ ਟਰੂਡੋ ਆਇਆ, and said that Trudeau looked depressed and stressed ਕਿ ਉਹ ਬਹੁਤ ਡਿਪਰੈਸ ਸੀ, ਬਹੁਤ ਸਟ੍ਰੈਸ ਸੀ। ਵੋਰਾ continued, we don't know the reason, I don't know the reality, but social media and some credible rumors suggest that his plane was full of cocaine। ਫਿਰ ਉਹਨੇ ਕਿਹਾ ਜੀ he has become lonely, he is now trying to show that he is a Canadian Rambo and nothing can go wrong in his presence। India has done the right thing by suspending visa services in Canada। ਕਿ ਬਿਲਕੁਲ ਠੀਕ ਕੀਤਾ ਉਹਨਾਂ ਨੇ, ਉਹ ਹੁਣ ਰੈਂਬੋ ਬਣਿਆ ਹੋਇਆ। ਔਰ ਇਹ ਸਾਰੇ ਦੇ ਚਲਦਿਆਂ ਉਹਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜੀ ਇਹ ਜਿਹੜਾ ਉਸ ਨੇ ਜੋ ਜਦੋਂ ਉਹਦਾ ਜਾਣ ਵੀ ਲੱਗਾ ਇਸ ਲਈ ਜਹਾਜ਼ ਰੋਕਿਆ ਗਿਆ 2 ਦਿਨ ਕਿਉਂਕਿ ਕੁੱਤਿਆਂ ਨੇ ਸੂੰਘ ਲਿਆ ਸੀ ਕਿ ਵੀ ਇਹ ਕੋਕੇਨ ਹੈ। ਹੁਣ ਇਸ ਲੈਵਲ ਦਾ ਚਾਰਜ ਜ਼ੀ ਟੀਵੀ ਤੇ ਬੈਠ ਕੇ ਜਿਹੜਾ ਆਲਮੋਸਟ RSS ਫੰਡਡ ਹੈ, ਗਵਰਨਮੈਂਟ ਫੰਡਡ ਹੈ, ਬਹੁਤ ਵੱਡੀ ਐਡ ਜਾਂਦੀ ਹੈ। ਔਰ ਇਸ ਦਾ ਚਰਚਾ ਟੋਰਾਂਟੋ ਸਨ ਜਿਹੜਾ ਪ੍ਰੋਮੀਨੈਂਟ ਅਖਬਾਰ ਹੈ ਉਹਨਾਂ ਨੇ ਵੀ ਇਹ ਖਬਰ ਛਾਪ ਦਿੱਤੀ। ਔਰ ਇਸ ਦੇ ਉੱਤੇ ਜਿਹੜਾ ਬਹੁਤ ਰੌਲਾ, ਅਦਰਵਾਈਜ਼ ਅਸੀਂ ਤਾਂ ਪਾਸਿੰਗ ਰੈਫਰੈਂਸ ਆਲਰੇਡੀ ਇੱਕ ਦਿਨ ਗੱਲ ਕੀਤੀ ਹੋਈ ਸੀ, ਲੇਕਿਨ ਮੈਨੂੰ ਨਹੀਂ ਸੀ ਪਤਾ ਵੀ ਟੋਰਾਂਟੋ ਸਨ ਤੱਕ ਪਹੁੰਚ ਕੇ ਇਸ ਲੈਵਲ ਤੇ ਇਹ ਜਾਏਗਾ। ਔਰ ਇਸ ਦਾ ਨਤੀਜਾ ਹੈ ਕਿ ਈਵਨ ਕੈਨੇਡੀਅਨ ਜਰਨਲਿਸਟ ਈਵਨ ਡਾਇਰ CBC ਨੇ ਟੋਰਾਂਟੋ ਸਨ ਨੂੰ ਵੀ ਉਹਨੇ ਭੰਨਿਆ ਕਿ ਵੀ ਤੁਸੀਂ ਡਿਸਇਨਫੋਰਮੇਸ਼ਨ ਕੀਤੀ ਹੈ। ਡਾਇਰ ਨੇ ਕਿਹਾ ਕਿ ਵੀ ਮੈਂ ਆਈ ਵਾਜ਼ ਔਨ ਦਾ ਪਲੇਨ ਐਂਡ ਕਨਫਰਮਡ that contrary to Indian reporting, no Indian agent or dogs boarded the plane। ਔਰ ਉਹਨੇ ਕਿਹਾ ਜੀ ਕੋਈ ਮਤਲਬ ਕੁੱਤੇ ਜਾਂ ਕੋਈ ਨਹੀਂ ਆਇਆ ਜਾਂ ਦੂਜਾ, ਇਹ ਬਿਲਕੁਲ ਮਿਸ ਇਨਫੋਰਮੇਸ਼ਨ ਹੈ। ਔਰ ਇਸ ਦੇ ਉੱਤੇ ਫਿਰ ਸਿੱਖਾਂ ਨੇ ਕਿਹਾ ਕਿ ਸਿੱਖ ਸ਼ੇਅਰ that similar Indian disinformation has targeted them and other minorities in Canada for years। ਕਿ ਜੇ ਤੁਹਾਡੇ ਪ੍ਰਾਈਮ ਮਿਨਿਸਟਰ ਨਾਲ ਇਵੇਂ ਹੋ ਸਕਦਾ ਹੈ, ਉਹਨਾਂ ਨੇ ਸਿੱਖਾਂ ਦਾ ਕੇਸ ਹੈ ਕਿ ਸਾਨੂੰ ਤਾਂ ਆਹੀ ਕੁਛ ਕਿਹਾ ਕਿ ਕਈ ਦਹਾਕਿਆਂ ਤੋਂ ਜਿਹੜਾ ਸਾਡੇ
ਸਾਨੂੰ ਟਾਰਗੇਟ ਕਰ ਰਹੇ ਨੇ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਲੈਵਲ ਦਾ ਜਰਨਲਿਜ਼ਮ ਉੱਥੇ ਚੱਲ ਰਿਹਾ। ਅੱਛਾ, ਹੁਣ ਇਹ ਟੋਰਾਂਟੋ ਸੰਚ ਵਿੱਚ ਛਪਣ ਤੋਂ ਬਾਅਦ ਹੁਣ ਪ੍ਰਾਈਮ ਮਿਨਿਸਟਰ ਆਫਿਸ ਨੇ ਇਸ ਨੂੰ ਰੀਟਰੈਕਟ ਕੀਤਾ। ਉਹਨੇ ਕਿਹਾ ਜੀ ਇਹ ਡਿਸਇਨਫੋਰਮੇਸ਼ਨ ਹੈ। ਦੀਪਕ ਵੋਰਾ ਜਿਹੜਾ ਸੁਡਾਨ 'ਚ ਐਂਬੈਸਡਰ ਰਿਹਾ ਹੈ, ਇਹਨੇ ਪੈਸੇਜ ਵੀ ਕਬਲਾ ਕੀਤਾ ਹੋਇਆ, ਉਹਦੇ ਖਿਲਾਫ ਉਹ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ। ਫਾਰਮਰ ਇੰਡੀਅਨ ਡਿਪਲੋਮੈਟਸ ਕਲੇਮਸ ਟਰਬਲਿੰਗ ਐਗਜ਼ਾਮਪਲ ਆਫ ਡਿਸਇਨਫੋਰਮੇਸ਼ਨ PMO ਕਿ ਵੀ ਇਹ ਪ੍ਰਾਈਮ ਮਿਨਿਸਟਰ ਆਫਿਸ ਨੇ ਕਿਹਾ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜਾ ਹੈ ਉਹ ਕਿਵੇਂ ਡਿਸਇਨਫੋਰਮੇਸ਼ਨ ਕੈਂਪੇਨ ਹੈ। ਦਿਸ ਇਜ਼ ਐਬਸੋਲੂਟਲੀ ਫਾਲਸ ਐਂਡ ਟਰਬਲਿੰਗ ਐਗਜ਼ਾਮਪਲ ਆਫ ਹਾਊ ਡਿਸਇਨਫੋਰਮੇਸ਼ਨ ਕੈਨ ਮੇਕ ਇਟਸ ਵੇ ਇਨਟੂ ਮੀਡੀਆ ਰਿਪੋਰਟਿੰਗ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਇਸ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਜੇ ਇਸ ਲੈਵਲ ਤੱਕ ਜਾ ਕੇ ਇਹ ਪ੍ਰੋਪੇਗੈਂਡਾ ਕਰ ਸਕਦੇ ਨੇ ਤੇ ਫਿਰ ਸਿੱਖ ਵਿਚਾਰੇ ਕਿਹਦੇ ਪਾਣੀ ਹਾਰ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।